ਆਪਣੇ ਪਿੰਡ ਸਕੂਲ ਹੈ ਨਹੀਂ ਸੀ, ਜੋਧਾ ਨਗਰੀ ਸੀ। ਅੱਛਾ, ਉੱਥੇ ਤੁਰ ਕੇ ਜਾਂਦੇ ਹੁੰਦੇ ਸੀ ਸਾਰੇ ਮੁੰਡੇ। ਕਿੰਨਾ ਪਿੰਡਾ ਕਰਕੇ? 5-6 ਮਰਬੇ ਸੀ। ਅੱਛਾ, ਨਜ਼ਦੀਕ ਸੀ। ਕਿਸੇ ਨਿਆਣੇ ਦੀ ਜੁੱਤੀ ਹੁੰਦੀ ਸੀ, ਕਿਸੇ ਦੇ ਹੁੰਦੀ ਨਹੀਂ ਸੀ। ਖੱਦਰ ਦੇ ਕੱਪੜੇ ਹੁੰਦੇ ਸੀ, ਹੱਥਾਂ 'ਚ ਫੱਟੀਆਂ ਹੁੰਦੀਆਂ। ਲਾਲ ਰੰਗ ਦੇ ਤੌਲੀਏ ਹੋਣੇ। ਤੌਲੀਏ ਕਿਉਂ ਸੀ? ਧੁੱਪ ਤੋਂ ਬੱਚਿਆਂ ਨੂੰ। ਹੁਣ ਵਾਲਿਆਂ ਦਾ ਤਾਂ ਹਿਸਾਬ ਹੀ ਕੋਈ ਨਹੀਂ। ਹੁਣ ਵਾਲੇ ਤਾਂ ਨਿਆਣੇ ਹੁਣ ਵਾਲੇ ਨਿਆਣੇ ਤਾਂ ਸਾਨੂੰ ਪੜ੍ਹਨ ਵਾਲੇ ਲੱਗਦੇ ਹੀ ਨਹੀਂ। ਉਹ ਸਾਨੂੰ ਪੜ੍ਹਨ ਵਾਲੇ ਲੱਗਦੇ ਸੀ। ਰਾਹ 'ਚ ਆਉਂਦੇ ਨਿਆਣੇ ਲੜ ਪੈਣਾ, ਉਹ ਟਾਹਲੀਆਂ ਥੱਲੇ ਫੱਟੀਆਂ ਦੇ, ਇੱਕ ਦੂਜੇ ਦੇ ਪੈਂਦਾ ਖੂਨ ਨਿਕਲਣਾ, ਪਰ ਘਰ ਆ ਕੇ ਨਹੀਂ ਸੀ ਦੱਸਦੇ। ਲੜ ਕੇ ਆਏ। ਤੁਸੀਂ ਇਹ ਖੂਨ ਖਰਾਬੇ ਨੂੰ ਕਹਿੰਦੇ ਉਹ ਪੜ੍ਹਨ ਵਾਲੇ ਲੱਗਦੇ ਸੀ? ਹਾਂ, ਉਹ ਅਸੀਂ ਦੇਖੇ ਜੋ ਚੰਗੇ ਪੜ੍ਹਦੇ ਆ। ਹੁਣ ਵਾਲੇ ਪੈਂਟਾਂ ਵਾਲੇ ਸਾਨੂੰ ਚੰਗੇ ਨਹੀਂ ਲੱਗਦੇ ਸੀ ਪੜ੍ਹਨ ਲਈ। ਧੋਤੀਆਂ ਹੀ ਹੁੰਦੀਆਂ ਸੀ ਖੱਦਰ ਦੀਆਂ ਸਾਰਿਆਂ ਦੇ। ਅਸੀਂ ਵੀ ਜਾਂਦੇ ਰਹੇ ਹਾਂ ਉੱਥੇ। ਨੰਗੇ ਪੈਰੀ ਬਹੁਤੇ ਨੰਗੇ ਪੈਰੀ ਜਾਣਾ, ਨੰਗੇ ਪੈਰੀ। ਕਿਸੇ ਕੋਈ ਜੁੱਤੀ ਜੋਗੇ ਪੈਸੇ ਹੈ ਹੀ ਨਹੀਂ ਸੀ। ਸਕੂਲ ਨੰਗੇ ਪੈਰੀ ਜਾਂਦੇ ਸੀ? ਨੰਗੇ ਜਾਣਾ। ਕਿਸੇ ਚੰਗੇ ਘਰ ਦੇ ਮੁੰਡੇ ਦੇ ਹੁੰਦੀਆਂ ਸੀ ਮਾੜੀ ਮੋਟੀ ਜੁੱਤੀ, ਚੰਮ ਦੀ ਮੌਜੇ ਕਹਿੰਦੇ ਹੁੰਦੇ ਸੀ ਉਹਨਾਂ ਨੂੰ। ਰੋਟੀ ਟੂਟੀ ਬਾਬਾ ਕੋਲ ਉਹ ਰੋਟੀ ਕੋਈ ਲੈ ਜਾਂਦਾ ਸੀ। ਇਨਫੈਕਸ਼ਨ ਹੁੰਦੀ ਸੀ ਨਾ, ਕਈ ਦਿਨ ਪਹਿਲਾਂ ਉਹਨਾਂ ਨੇ ਨਾ ਕਰੀ ਜਾਣਾ ਤਗੜੇ ਪਏ, ਜੁੱਤੀਆਂ ਪਾ ਕੇ ਹੋਣੀਆਂ ਸੀ। ਆਹੋ, ਤੇ ਉਹ ਬੜੀ ਵੱਡੀ ਮੁਸੀਬਤ ਬਣੀ ਹੁੰਦੀ ਸੀ ਵੀ ਯਾਰ ਹੁਣ ਜੁੱਤੀ ਪਾ ਕੇ ਸਕੂਲ ਜਾਣਾ ਪੈਣਾ। ਸਵਾ ਰੁਪਈਏ ਦੀ, 1.5 ਰੁਪਈਏ ਦੀ ਨਿਆਣੇ ਦੀ ਜੁੱਤੀ ਆ ਜਾਂਦੀ ਸੀ, ਬਲਕਿ ਤਾਂ ਰੁਪਈਏ ਦੀ ਆ ਜਾਂਦੀ ਇੱਕ ਦੀ। ਅੱਛਾ, ਉਦੋਂ 1 ਰੁਪਈਏ ਦੀ ਵੈਲਿਊ ਸੀ, ਹੁਣ ਲੱਖ ਦੀ ਵੈਲਿਊ ਨਹੀਂ। ਕਿਹੜੇ ਬੰਦੇ ਦੀ ਬਹੁਤੀ ਵੈਲਿਊ ਹੁੰਦੀ ਸਟੂਡੈਂਟ ਦੀ, ਵੀ ਜਿਹੜਾ ਕਲਮਾ ਘੜਨਾ ਜਾਣਦਾ ਆ ਜਾਂ ਕੀ ਜਿਹਦੀ ਲਿਖਾਈ ਚੰਗੀ ਆ? ਬਾਬੇ ਨੇ ਕਿਹੜਾ ਲਿਖਿਆ? ਬਸ ਉਹ ਟੌਰ ਉਹਦੀ ਹੁੰਦੀ ਸੀ ਜਿਹਦਾ ਛੇਤਰ ਤਕੜਾ ਹੁੰਦਾ ਸੀ। ਮੈਂ ਤਾਂ 15 ਕੁ ਦਿਨ ਗਿਆ ਉਹ ਤਾਂ ਨਿਆਣੇ ਜਿਹੜੇ ਡਰਦੇ ਸੀ ਕੁੱਟ ਖਾਂਦੇ। ਬਾਬਾ ਪੱਟੀਆਂ ਇੱਕ ਤੇ ਅਸੀਂ ਲਿਖਣ ਵਾਸਤੇ ਇਸਤੇਮਾਲ ਕਰਦੇ ਸੀ। ਫੱਟੀਆਂ ਲਿਖ ਆਹੋ, ਕਾਨਿਆਂ ਦੀਆਂ ਕਲਮਾਂ ਬਣਾਉਣੀ ਤਾਂ ਚਾਕੂਆਂ ਸੀ ਲੜਨੇ ਵਾਸਤੇ ਇੱਕ ਦੂਸਰੇ ਦਾ। ਬੜਾ ਜ਼ਬਰਦਸਤ ਫੱਟੀ ਮਾਰਦੇ ਨਹੀਂ ਭੈਣ ਚੋਦਾਂ ਬੱਚਿਆਂ ਕੋਲ ਚਾਕੂ ਹੁੰਦੇ ਸੀ ਨਿਕਲੇ ਵਿੱਚ ਕਲਮਾਂ ਘਾਲਣੇ ਨੂੰ। ਚਾਕੂ ਵੀ ਇੱਕ ਦੂਏ ਦੇ ਮਾਰ ਦਿੰਦੇ ਸੀ। ਅੱਛਾ, ਕਲਾਸ ਦੇ ਵਿੱਚ ਸੁਣਿਆ ਜਿਹਦੇ ਕੋਲ ਚਾਕੂ ਸੀ ਉਹਦੀ ਬਹੁਤ ਵੈਲਿਊ ਸੀ। ਵੈਲਿਊ ਦੀ ਫੜਿਆ ਜਾਂਦਾ ਸੀ, ਮਾਰ ਛਿੱਤਰ ਮਾਰਦੇ ਸੀ। ਕੋਲ ਚਾਕੂ ਹੁੰਦਾ ਸੀ। ਆਹੋ, ਉਹ ਚਾਕੂ ਦੀ ਜਿਹਦੇ ਕੋਲ ਹੁੰਦਾ ਸੀ ਉਹ ਬੜਾ ਅਮੀਰ ਤੇ ਬੜਾ ਰਈਸ ਸਮਝਿਆ ਜਾਂਦਾ ਸੀ। ਉਹਦੇ ਨਾਲ ਸਾਰੇ ਦੋਸਤੀ ਰੱਖਦੇ ਸੀ। ਉਹਦੇ ਕੋਲ ਚਾਕੂ ਇੱਕ ਆਨੇ ਦਾ ਵੀ ਆਉਂਦਾ ਸੀ, 8 ਆਨਿਆਂ ਦਾ ਵੀ। ਜਿਹਦੇ ਕੋਲ ਰੁਪਈਏ ਦਾ ਹੁੰਦਾ ਸੀ ਉਹ ਵੈਲਿਊ ਵਾਲਾ ਹੁੰਦਾ ਸੀ। 8 ਰੁਪਈਏ ਦਾ 4 ਆਨੇ ਦਾ ਚਾਕੂ ਤਾਂ ਹੁਣ ਸਹੀ ਰਿਹਾ।